ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਪੰਜਾਬ ਸਰਕਾਰ ਦੇ ਨਜ਼ਰੀਏ ਦੇ ਨਾਲ, ਪੰਜਾਬ ਪੁਲਿਸ ਦੇ ਨਜ਼ਰੀਏ ਦੇ ਨਾਲ ਖਾਸਾ ਹੈਰਾਨ ਕਰਦੀ ਹੈ। ਆਤਿਸ਼ੀ ਦੀ ਗੱਲ ਕਰੀਏ, ਦਿੱਲੀ ਵਾਲੀ ਬੀਬੀ, ਉਸ ਦੇ ਵੱਲੋਂ ਜਿਹੜੇ ਸ਼ਬਦ ਬੋਲੇ ਗਏ ਸੀ ਉਸ ਨੂੰ ਲੈ ਕੇ ਕਹਿੰਦੇ ਪੰਜਾਬ ਪੁਲਿਸ ਨੇ FIR ਦਰਜ ਕੀਤੀ ਹੈ। ਦੇਖੋ, ਬਿਲਕੁਲ ਇਹ ਜੇ ਆਪਾਂ ਗੱਲ ਕਰੀਏ ਪਿਛਲੇ ਕੁਝ ਦਿਨਾਂ ਦਾ ਇਹ ਮਾਮਲਾ ਬਹੁਤ ਜ਼ਿਆਦਾ ਭਖਿਆ ਹੋਇਆ ਸੀਗਾ ਔਰ ਇਤਫਾਕਨ ਗੁਰਪ੍ਰੀਤ ਇਸ ਗੱਲ ਨੂੰ ਆਪਾਂ ਨਾ ਭੁੱਲੀਏ ਕਿ ਇਹ ਮਾਮਲਾ ਉਸ ਵੇਲੇ ਜ਼ਿਆਦਾ ਚਰਚਿਤ ਹੋ ਗਿਆ ਜਦੋਂ ਧਾਰਮਿਕ ਮੁਹਾਜ਼ ਤੇ ਅਕਾਲੀ ਦਲ ਬਾਦਲ ਦੇ ਸੁਪਰੀਮੋ ਜਾਂ ਕਹਿ ਲਓ SGPC ਇਹਨਾਂ ਸਾਰਿਆਂ ਦਾ ਘਿਰਾਓ ਕਰਨ ਦੇ ਰੌਂ ਦੇ ਵਿੱਚ ਹੈ ਆਮ ਆਦਮੀ ਪਾਰਟੀ। ਚਾਹੇ ਉਹ ਪਾਵਨ ਸਰੂਪਾਂ ਦਾ ਮਸਲਾ ਹੋਵੇ ਤੇ ਚਾਹੇ ਫਿਰ ਮਾਨ ਸਾਹਿਬ ਨੇ ਜਿਸ ਤਰ੍ਹਾਂ ਲਾਈਵ ਦੀ ਗੁਜ਼ਾਰਿਸ਼ ਕੀਤੀ ਹੈ, ਉਹ ਸਾਰੀਆਂ ਉਹਨਾਂ ਨੂੰ ਕਨਕਲੂਡ ਕਰੀਏ ਤਾਂ ਉਹਦੇ ਵਿੱਚੋਂ ਇਹੋ ਨਿਕਲਦਾ ਹੈ ਕਿ ਇਹਨਾਂ ਦੀ ਕੋਸ਼ਿਸ਼ ਇੱਕ ਦੂਜੇ ਨੂੰ ਪਛਾੜਨ ਦੀ ਹੈ। ਪਰ ਉਸ ਦਰਮਿਆਨ ਉਹ ਦੇਖੋ ਧਾਰਮਿਕ ਫਰੰਟ ਤੇ ਕਿਤੇ ਨਾ ਕਿਤੇ ਇਹ ਇੱਕ ਬਹੁਤ ਕਸੂਤੀ ਸੱਟ ਸੀ ਤੇ ਐਸੀ ਸੱਟ ਸੀ ਜੇ ਤੁਸੀਂ ਵੇਖੋਗੇ ਤੇ ਇੰਦੌਰ ਤੱਕ ਇਹਦਾ ਸੇਕ ਗਿਆ। ਉੱਥੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਮੂਹਰੇ ਤੋੜ ਫੋੜ ਹੋਈ ਆ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਆਤਿਸ਼ੀ ਦਾ ਮਾਮਲਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚੁੱਕਿਆ ਗਿਆ। ਈਵਨ ਦੈਟ ਕਿ ਜੇ ਆਪਾਂ ਵੇਖੀਏ ਤਾਂ ਇਹਨਾਂ ਨੂੰ ਕੁਝ ਘੰਟਿਆਂ ਦੇ ਵਿੱਚ ਹੀ ਖੰਡਨ ਕਰਨਾ ਪਿਆ ਸੀ ਕਿਉਂਕਿ ਇਹ ਜਾਣਦੇ ਸਨ ਕਿ ਜਿਵੇਂ ਜਿਵੇਂ ਗੱਲ ਫੈਲਦੀ ਜਾਏਗੀ ਤਿਵੇਂ ਸਾਡੇ ਵਾਸਤੇ ਬੜਾ ਮੁਸ਼ਕਲ ਹੋਏਗਾ ਕੰਮ। ਤਾਂ ਇਹਨਾਂ ਨੇ ਖੰਡਨ ਵੀ ਕੀਤਾ ਸੀ ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਪਿੱਛੇ ਰਹਿ ਗਈਆਂ ਤੇ ਮਾਮਲਾ ਅਗਾਂਹ ਤੁਰਦਾ ਹੀ ਗਿਆ। ਬਹਰਹਾਲ ਅੱਜ ਇੱਕ ਵੱਡੀ ਕਾਰਵਾਈ ਕੀਤੀ ਹੈ, ਕੁਵਤ ਕੀਤੀ ਆ। ਉਹ ਕੀਤੀ ਆ ਜਲੰਧਰ ਦੀ ਪੁਲਿਸ ਨੇ ਕਿ ਮਾਮਲਾ ਦਰਜ ਕਰ ਲਿਆ ਹੈ ਇਕਬਾਲ ਸਿੰਘ ਨਾਂ ਦੇ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ। ਇੰਟਰਸਟਿੰਗ ਗੱਲ ਇਹ ਆ ਕਿ ਜੋ ਮੀਡੀਆ ਰਿਪੋਰਟਾਂ ਨੇ, ਕਿਉਂਕਿ ਮੈਂ FIR ਦੀ ਕਾਪੀ ਨਹੀਂ ਪੜ੍ਹੀ ਜਿਸ ਕਰਕੇ ਮੈਂ ਸਿਰਫ ਮੀਡੀਆ ਰਿਪੋਰਟਾਂ ਨੂੰ ਕੋਟ ਕਰਕੇ ਇਹ ਗੱਲ ਕਰਾਂਗਾ ਕਿ ਉਹਨਾਂ ਦਾ ਕਹਿਣਾ ਹੈ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਇਹ ਸਭ ਕੁਝ ਕੀਤਾ ਗਿਆ ਹੈ। ਮਤਲਬ ਤੁਸੀਂ ਇਹਦੇ ਵਿੱਚ ਤਤਪਰਤਾ ਵੇਖੋ ਕਿ ਪੁਲਿਸ ਕਹਿੰਦੀ ਕਿ ਫੋਰੈਂਸਿਕ ਜਾਂਚ ਵੀ ਹੋ ਗਈ ਆ। ਇਹ ਕਮਾਲ ਦੀ ਗੱਲ ਆ। ਤੇ ਫਿਰ ਇਹ ਵੀ ਇੱਕ ਸੋਚਣ ਵਿਚਾਰਨ ਦੀ ਗੱਲ ਆ ਕਿ ਜਿਹੜੀ ਪਟਿਆਲਾ ਪੁਲਿਸ ਦੀ ਇੱਕ ਕਥਿਤ ਆਡੀਓ, ਜਿਹੜੀ ਕਿ ਗਰੁੱਪ ਮੀਟਿੰਗ ਦੀ ਆਡੀਓ ਸੀ, ਉਹ ਕਥਿਤ ਆਡੀਓ ਦੀ ਹੁਣ ਤੱਕ ਫੋਰੈਂਸਿਕ ਜਾਂਚ ਕਿਉਂ ਨਹੀਂ ਹੋ ਸਕੀ? ਉਹ ਤੇ ਸ਼ਾਇਦ ਰਾਜਪਾਲ ਹੋਰਾਂ ਨੇ ਭੇਜੀ ਹੋਈ ਆ ਜਾਂ ਸ਼ਾਇਦ ਕੋਰਟ ਨੇ ਭੇਜੀ ਹੋਈ ਆ। ਤਾਂ ਕਹਿਣ ਦਾ ਮਤਲਬ ਇਹ ਬੜੀ ਇੰਟਰਸਟਿੰਗ ਕਹਾਣੀ ਆ ਕਿ ਇਹਦੇ ਵਿੱਚ ਕੁਝ ਘੰਟਿਆਂ ਦੇ ਬਾਅਦ ਫੋਰੈਂਸਿਕ ਜਾਂਚ ਜਿਹੜੀ ਆ ਉਹ ਸਾਹਮਣੇ ਵੀ ਆ ਗਈ। ਬਹੁਤ ਇੰਟਰਸਟਿੰਗ ਹੋ ਜਾਂਦਾ ਮਾਮਲਾ। ਪਰ ਇੰਟਰਸਟਿੰਗ ਇਸ ਗੱਲੋਂ ਵੀ ਹੋ ਜਾਂਦਾ ਮਾਮਲਾ ਕਿ ਜੇ ਤੁਸੀਂ ਵੇਖੋਗੇ ਆਪਣੇ ਕੋਲ, ਮੈਂ ਜਿਵੇਂ ਅੱਗੇ ਕਿਹਾ ਸੀ ਕਿ ਸ਼ਿਕਾਇਤ ਦੀ ਕਾਪੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਕੁਝ ਹੋਰ ਵਿਧਾਨਕਾਰਾਂ ਦੇ ਦਸਤਖਤ ਨੇ ਉਹਦੇ ਤੇ ਕਿ ਉਹਨਾਂ ਨੇ ਇੱਕ ਬਕਾਇਦਾ ਲਿਖਤੀ ਸ਼ਿਕਾਇਤ ਬੀਬੀ ਆਤਿਸ਼ੀ ਦੇ ਖਿਲਾਫ ਸਪੀਕਰ ਨੂੰ ਦਿੱਤੀ ਹੋਈ ਆ ਔਰ ਉਹਦੇ ਨਾਲ ਇੱਕ ਡਾਕੂਮੈਂਟ ਜਿਹੜਾ ਹੈ ਹੇਠਾਂ, ਉਹ ਇੱਕ ਐਸਾ ਡਾਕੂਮੈਂਟ ਹੈ ਜਿਸ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਵਿਧਾਨ ਸਭਾ ਦੀ ਕਾਰਵਾਈ ਦਾ ਜਿਹੜਾ ਦਰਜ ਹੁੰਦਾ ਹੈ, ਸਾਰਾ ਬੋਲਿਆ ਚਾਲਿਆ, ਉਹਦਾ ਇੱਕ ਕਟਆਊਟ ਆ। ਇਹ ਬੜੀ ਕਮਾਲ ਦੀ ਗੱਲ ਹੈ। ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਇਸੇ ਮਾਮਲੇ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਦਿੱਲੀ ਪੁਲਿਸ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਪਰਮਜੀਤ ਸਿੰਘ ਸਰਨਾ ਨੇ ਸ਼ਿਕਾਇਤ ਦਰਜ ਕਰਵਾਈ ਹੋਈ ਆ। ਤੀਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇਸੇ ਹੀ ਜਿਹੜੇ ਝਿੰਡਾ ਸਾਹਿਬ ਨੇ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਇਸ ਵੇਲੇ ਪ੍ਰਧਾਨ ਨੇ, ਵੈਸੇ ਉਹਨਾਂ ਦਾ ਆਪਸ ਦੇ ਵਿੱਚ ਰਫੜ ਵੀ ਬੜਾ ਚੱਲ ਰਿਹਾ ਝਿੰਡਾ ਸਾਹਿਬ ਦਾ, ਤਾਂ ਉਹਨਾਂ ਨੇ ਵੀ ਲਿਖਤੀ ਸ਼ਿਕਾਇਤ ਜਿਹੜੀ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਆ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਸੁਖਪਾਲ ਸਿੰਘ ਖਹਿਰਾ, ਹਰਪ੍ਰੀਤ ਸਿੰਘ ਬਾਦਲ ਅਤੇ ਇਸ ਤੋਂ ਇਲਾਵਾ ਦਰਜਨਾਂ
ਨੇਤਾ ਜਿਹੜੇ ਆ ਉਹ ਇਹਦੇ ਤੇ ਪ੍ਰਤੀਕਰਮ ਦੇ ਚੁੱਕੇ ਆ। ਬੜੀ ਇੰਟਰਸਟਿੰਗ ਗੱਲ ਆ ਕਿ ਇੱਕ ਪਾਸੇ ਤਾਂ ਹੁਣ ਸ਼ਿਕਾਇਤ ਜਿਹੜੀ ਆ ਉਹ ਇੱਥੇ ਪੰਜਾਬ ਦੇ ਵਿੱਚ ਦਰਜ ਕਰ ਲਈ ਗਈ FIR ਦੇ ਰੂਪ ਦੇ ਵਿੱਚ। ਦਿੱਲੀ ਦੇ ਇੱਕ ਵਿਧਾਨ ਸਭਾ ਦੇ ਮੈਂਬਰ, ਔਰ ਉਹ ਵੀ ਵਿਧਾਨ ਸਭਾ ਮੈਂਬਰ ਇਹਨਾਂ ਦੇ ਸਾਥੀ ਹੁੰਦੇ ਸਨ, ਕਪਿਲ ਮਿਸ਼ਰਾ, ਜਿਨ੍ਹਾਂ ਨੇ ਇੱਕ ਸਪੈਸ਼ਲ ਇਜਲਾਸ ਦੇ ਦੌਰਾਨ ਮੋਦੀ ਜੀ ਦਾ ਜਿਹੜਾ ਜਸੂਸੀ ਕਾਂਡ ਸੀਗਾ, ਤੁਹਾਨੂੰ ਯਾਦ ਹੈ, ਇੱਕ ਲੜਕੀ ਦੀ ਜਸੂਸੀ ਵਾਲਾ, ਉਹ ਸਾਰਾ ਕੁਝ ਬਿਆਨਿਆ ਸੀ ਜਿਹੜਾ ਔਨ ਰਿਕਾਰਡ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਇੱਕ ਪਾਸੇ ਤੇ ਬੀਬੀ ਆਤਸ਼ੀ ਦੀ ਸ਼ਿਕਾਇਤ ਸਪੀਕਰ ਤੋਂ ਲੈ ਕੇ ਤੇ ਅਕਾਲ ਤਖਤ ਸਾਹਿਬ ਤੱਕ ਪਹੁੰਚੀ ਹੋਈ ਆ, ਤੇ ਦੂਜੇ ਪਾਸੇ ਪੰਜਾਬ ਪੁਲਿਸ ਨੇ ਬੀਬੀ ਆਤਸ਼ੀ ਦੇ ਹੱਕ ਦੇ ਵਿੱਚ ਸ਼ਿਕਾਇਤ ਦਰਜ ਕਰ ਲਈ ਆ। ਕੀ ਹੁਣ ਉਕਤ ਜਿਹੜਾ ਵਿਧਾਨ ਸਭਾ ਦਾ ਮੈਂਬਰ ਹੈ ਕਿ ਉਹਨੂੰ ਫੜਨ ਜਾਣਗੇ ਦਿੱਲੀ? ਮੈਨੂੰ ਨਹੀਂ ਲੱਗਦਾ, ਕਿਉਂਕਿ ਬਗੇ ਤੋਂ ਇਹਨਾਂ ਨੂੰ ਹੱਥ ਲੱਗੇ। ਤੇ ਵੈਸੇ ਵੀ ਤੁਸੀਂ ਵੇਖੋਗੇ ਵਿਧਾਨ ਸਭਾ ਦੇ ਕਿਸੇ ਵੀ ਮੈਂਬਰ ਨੂੰ ਛੇਤੀ ਫੜਿਆ ਜਾਣਾ ਸੰਭਵ ਨਹੀਂ ਹੁੰਦਾ। ਤਾਂ ਇੰਟਰਸਟਿੰਗ ਹੋ ਗਈ ਆ ਕਹਾਣੀ, ਬਿਲਕੁਲ ਇੰਟਰਸਟਿੰਗ ਹੋ ਗਈ। ਕੀ ਇਹ ਇੱਕ ਪੈਂਤੜਾ ਹੈ ਕਿ ਜੋ ਇਸ ਵੇਲੇ ਸਿਆਸੀ ਮੁਹਾਜ਼ ਤੇ ਲੜਾਈ ਲੜੀ ਜਾ ਰਹੀ ਆ, ਖਾਸ ਤੌਰ ਤੇ ਇੱਕ ਬਹੁਤ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ ਕਿ 15 ਤਰੀਕ ਨੂੰ ਸ੍ਰੀ ਮਾਨ ਜਾਣਗੇ ਸ੍ਰੀ ਅਕਾਲ ਤਖਤ ਸਾਹਿਬ ਤੇ ਫਿਰ ਉਹ ਅਕਾਲ ਤਖਤ ਸਾਹਿਬ ਤੇ ਜਾ ਕੇ ਆ ਕਰਨਗੇ, ਵਾਹ ਕਰਨਗੇ। ਤਾਂ ਕੀ ਇਹ ਮਾਨ ਸਾਹਿਬ ਨੂੰ ਜਿਹੜਾ ਇਸ ਵੇਲੇ ਇੱਕ ਖਤਰਾ ਪੈਦਾ ਹੋ ਗਿਆ ਸੀਗਾ, ਯਾਨੀ ਬੀਬੀ ਆਤਸ਼ੀ ਵਾਲੇ ਮਾਮਲੇ ਦੇ ਵਿੱਚ ਜਿਹੜੀ ਉਲਝਣ ਪੈਦਾ ਹੋ ਗਈ ਸੀ, ਕੀ ਉਹ ਵੀਡੀਓ ਜਾਂ ਉਸ ਪਸਾਰ ਨੂੰ ਰੋਕਣ ਵਾਸਤੇ ਇਹ ਸ਼ਿਕਾਇਤ ਦਰਜ ਕੀਤੀ ਗਈ ਹੈ ਜਾਂ ਉਸ ਕੰਟੈਂਟ ਨੂੰ ਹਟਾਉਣ ਵਾਸਤੇ? ਕਿਉਂਕਿ ਪੰਜਾਬ ਪੁਲਿਸ ਹੁਣ ਬਹੁਤ ਜਲਦੀ ਸਟ੍ਰਾਈਕ ਮਾਰ ਦੇਵੇਗੀ। ਤੁਸੀਂ ਦੇਖਣਾ ਇਹ ਜਿੱਥੇ ਵੀ ਕੰਟੈਂਟ ਪਿਆ ਹੋਇਆ ਹੈ, ਮਤਲਬ ਕਿ ਜੇ ਤੁਸੀਂ ਗੁਰਪ੍ਰੀਤ ਵੇਖਦੇ ਹੋ ਪਿਛਲੇ ਅਤੀਤ ਨੂੰ, ਤੇ ਤੁਸੀਂ ਨੋਟ ਕੀਤਾ ਹੋਣਾ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੇ ਫਿਰ ਸਟ੍ਰਾਈਕ ਬਹੁਤ ਜਲਦੀ ਮਾਰ ਦਿੰਦੇ ਨੇ ਉਸ FIR ਦਾ ਆਧਾਰ ਬਣਾ ਕੇ। ਕੀ ਇਹ ਇਸ ਵਾਸਤੇ ਕੀਤਾ ਗਿਆ ਪੈਂਤੜਾ ਹੈ ਜਾਂ ਸੱਚੀ ਉਹ ਫੋਰੈਂਸਿਕ ਜਾਂਚ ਹੋਈ ਹੈ? ਇੰਟਰਸਟਿੰਗ ਕਹਾਣੀ ਹੈ ਜੀ। ਜੀ, ਇਸ ਤੋਂ ਅੱਗੇ ਜੇਕਰ ਵਧੀਏ ਤਾਂ ਅੱਜ ਪੰਜਾਬ ਕੈਬਨਿਟ ਨੇ ਕੁਝ ਅਹਿਮ ਫੈਸਲੇ ਲਏ ਨੇ ਜੀ। ਕੀ ਨੇ ਅਹਿਮ ਫੈਸਲੇ? ਦੇਖੋ, ਇੱਕ ਚੀਜ਼ ਕੁਝ ਮਹੀਨੇ ਪਹਿਲਾਂ ਸਾਨੂੰ ਪਤਾ ਲੱਗ ਗਈ ਸੀ ਕਿ ਇਹਨਾਂ ਨੇ ਅਲਟੀਮੇਟਲੀ ਇੱਕ ਐਸਾ ਕੰਮ ਕਰਨਾ ਜਿਹਦੇ 'ਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਇਹ ਫਾਇਦਾ ਪਹੁੰਚਾਉਣਗੇ। ਵੈਸੇ ਵੀ ਤੁਸੀਂ ਜੇ ਦੇਖੋਗੇ ਉਹ ਇੱਕ ਘੁੰਡੀ ਦੇ ਜ਼ਰੀਏ ਬਹੁਤ ਵੱਡੀ ਪੱਧਰ ਦੀ ਬਚਤ ਠੇਕੇਦਾਰਾਂ ਤੋਂ ਕਰਵਾ ਲੈਂਦੀ ਨੇ, ਮਤਲਬ ਕਿ ਜਿਹੜੀ ਇੱਥੇ ਮਿੱਟੀ ਦੇ ਭਾਈ ਉਹਨਾਂ ਨੂੰ ਪੈਂਦੀ ਆ। ਤਾਂ ਇੱਕ ਤੇ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਆਇਆ ਵਾ ਕਿ ਹੁਣ ਜੇ ਆਪਾਂ ਗੱਲ ਕਰੀਏ ਕਿ ਜਿਹੜੀ NHAI ਆ ਉਸ ਨੂੰ ਮਿੱਟੀ ਜਿਹੜੀ ਆ ਮੁਹੱਈਆ ਕੀਤੀ ਜਾਏਗੀ। ਕੈਬਨਿਟ ਮੰਤਰੀ ਨੇ ਦੱਸਿਆ ਹੈ ਕਿ ਲੁਧਿਆਣਾ ਤੋਂ ਰੋਪੜ ਤੱਕ ਦਾ ਜਿਹੜਾ ਨੈਸ਼ਨਲ ਹਾਈਵੇ ਬਣਨਾ, ਜੋ ਹੁਣ ਤੱਕ ਅਟਕਿਆ ਪਿਆ ਸੀ ਕਿਉਂਕਿ ਮਿੱਟੀ ਨਹੀਂ ਸੀ ਮਿਲ ਰਹੀ, ਨੈਸ਼ਨਲ ਹਾਈਵੇ ਜ਼ਰੂਰੀ ਆ। PM ਨੇ ਮੀਟਿੰਗ ਦੇ ਵਿੱਚ ਇਹ ਮੁੱਦਾ ਉਠਾਇਆ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਮਿੱਟੀ ਨਹੀਂ ਮਿਲ ਰਹੀ, ਤਾਂ 4.5 ਕਰੋੜ ਕਿਊਬਿਕ ਮੀਟਰ ਮਿੱਟੀ ਚਾਹੀਦੀ ਸੀ। ਸਰਕਾਰ ਹੁਣ ਇਹ ਮਿੱਟੀ 3 ਰੁਪਏ ਪ੍ਰਤੀ ਕਿਊਬਿਕ ਮੀਟਰ ਦੇ ਹਿਸਾਬ ਨਾਲ NHAI ਨੂੰ ਮੁਹੱਈਆ ਕਰਵਾਏਗੀ। ਇਹ ਗੱਲ ਮੈਨੂੰ ਇੱਕ ਡਿਪਾਰਟਮੈਂਟ ਦੇ ਬੰਦੇ ਨੇ ਪਹਿਲਾਂ ਵੀ ਦੱਸ ਦਿੱਤੀ ਸੀ ਕਿ ਜੇ ਤੁਸੀਂ ਦੇਖੋਗੇ ਤਾਂ ਇੱਕ ਘੁੰਡੀ ਦੇ ਜ਼ਰੀਏ NHAI ਹੁਣ ਤੱਕ ਸੈਂਕੜੇ ਕਰੋੜ ਦੀ ਮਿੱਟੀ ਹਾਸਲ ਕਰ ਚੁੱਕਾ ਹੈ ਤੇ ਉਹਦੇ ਵਿੱਚ ਹੁਣ ਗਾਂਹ ਜਾ ਕੇ ਇੱਕ ਸਿੱਧਾ ਤੌਰ ਤੇ ਹੋਰ ਇਹਨਾਂ ਨੇ ਫਾਇਦਾ ਜਿਹੜਾ ਉਹਨਾਂ ਨੂੰ ਪਹੁੰਚਾਉਣ ਦਾ ਮਨ ਬਣਾ ਲਿਆ। ਤੇ ਜੇ ਹਾਈਵੇ ਇੰਨੀ ਜ਼ਰੂਰੀ ਆ ਤਾਂ ਫਿਰ ਜਿਹੜੇ ਕਿਸਾਨ ਮੁਆਵਜ਼ੇ ਕਰਕੇ ਅੜੇ ਪਏ ਆ ਉਹਨਾਂ ਨੂੰ ਵੀ ਮੁਆਵਜ਼ਾ ਆਪਦੇ ਕੋਲੋਂ ਦੇ ਕੇ ਤੇ ਉਹ ਵੀ ਹਾਈਵੇਜ਼ ਬਣਵਾ ਲਓ। ਇੱਧਰ ਇੱਕ ਵਨ ਟਾਈਮ ਸੈਟਲਮੈਂਟ ਪਾਲਿਸੀ ਇਹਨਾਂ ਨੇ ਜਿਹੜੀ ਲਿਆਂਦੀ ਸੀ ਉਹਨੂੰ 31 ਮਾਰਚ ਤੱਕ ਵਧਾ ਦਿੱਤਾ। ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਪਾਲਿਸੀ ਨੂੰ ਮਨਜ਼ੂਰੀ ਮਿਲ ਗਈ ਆ। ਤੇ ਗੱਲ ਇਹ ਆ ਕਿ ਇਹ ਡਿਜੀਟਲ ਓਪਨ ਯੂਨੀਵਰਸਿਟੀ ਜਿਹੜੀ ਆ ਕਹਿੰਦੇ ਕਿ ਕ੍ਰਾਂਤੀਕਾਰੀ ਪਰਿਵਰਤਨ ਲੈ ਕੇ ਆਏਗੀ, ਨਵੀਂ ਜਨਰੇਸ਼ਨ ਨੂੰ ਪੜ੍ਹਾਉਣ ਦੇ ਤਰੀਕੇ ਬਦਲ ਰਹੇ ਆ। ਤਾਂ ਯਾਨੀ ਹੁਣ ਲੋਕ ਡਿਜੀਟਲ ਤਰੀਕੇ ਅਪਣਾ ਰਹੇ ਆ ਤੇ ਅਸੀਂ ਵੀ ਐਡਵਾਂਸ ਹੋ ਰਹੇ ਆ। ਫਿਰ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤੇ ਇਹਨਾਂ ਨੇ ਇੱਕ ਵੱਡੀ ਗੱਲ ਕਹੀ ਆ ਕਿ ਪਹਿਲੀ ਵਾਰ MBBS ਦੀਆਂ 100 ਸੀਟਾਂ ਜਿਹੜੀਆਂ ਉਹ ਰਹਿਣਗੀਆਂ। ਕਿਉਂ? ਕਿਉਂਕਿ ਬਾਬਾ ਹੀਰਾ ਸਿੰਘ ਇੰਸਟੀਚਿਊਟ ਬੰਦ ਪਿਆ ਸੀ। ਤੁਹਾਨੂੰ ਮੈਂ ਦੱਸ ਦੇਵਾਂ ਕਿ ਬਾਬਾ ਹੀਰਾ ਸਿੰਘ ਭੱਠਲ ਆਜ਼ਾਦੀ ਘੁਲਾਟੀਏ ਸਨ। ਇਹ ਭੱਠਲ ਕਾ ਹੀ ਪਿੰਡ ਆ ਮੇਰੇ ਖਿਆਲ ਦੇ ਨਾਲ। ਬਾਬਾ ਹੀਰਾ ਸਿੰਘ ਭੱਠਲ ਜੀ ਇਹਨਾਂ ਦੇ ਪਿਤਾ ਸਨ, ਸ਼ਾਇਦ ਜੇ ਮੈਂ ਗਲਤ ਨਹੀਂ ਹੈ। ਤਾਂ ਉਹ ਇੰਜੀਨੀਅਰਿੰਗ ਕਾਲਜ ਸੀ
ਜਿੰਨਾ ਕੁ ਮੈਨੂੰ ਯਾਦ ਆ। ਬਹੁਤ ਪੁਰਾਣਾ ਹੈ, ਮੈਂ ਮਤਲਬ ਕਿ ਪੱਕਾ ਨਹੀਂ ਕਹਿ ਸਕਦਾ, ਪਰ ਮੈਨੂੰ ਯਾਦ ਆ। ਹੁਣ ਇਸ ਵੇਲੇ ਮੈਂ ਤਸਦੀਕ ਤੇ ਨਹੀਂ ਕਰਦਾ, ਪਰ ਜਿੰਨਾ ਕੁ ਮੈਨੂੰ ਯਾਦ ਹੈ ਇੰਜੀਨੀਅਰਿੰਗ ਕਾਲਜ ਆ। ਸਟਾਫ ਇਹਦਾ ਬੇਰੁਜ਼ਗਾਰ ਹੋ ਗਿਆ ਤੇ ਕਹਿੰਦੇ ਕਿ ਹੁਣ 93 ਟੀਚਰ ਜਿਹੜੇ ਉਹ ਦੂਜੇ ਡਿਪਾਰਟਮੈਂਟਾਂ ਦੇ ਵਿੱਚ ਤਾਇਨਾਤ ਕੀਤੇ ਗਏ। ਤਾਂ ਇੱਥੇ ਹੁਣ ਇਹ ਕਹਿੰਦੇ ਆ ਜੀ ਕਿ ਇੱਕ ਮੈਡੀਕਲ ਕਾਲਜ ਜਿਹੜਾ ਉਹ ਸਥਾਪਿਤ ਕੀਤਾ ਜਾਏਗਾ, ਘੱਟ ਗਿਣਤੀ ਮਹਿਕਮੇ ਵੱਲੋਂ ਡਿਪਾਰਟਮੈਂਟ ਬਣੀਓ। ਤੇ ਇੱਥੇ ਬੱਚੇ MBBS ਦੀ ਪੜ੍ਹਾਈ ਕਰਨਗੇ ਤੇ ਇਹਦੇ ਵਿੱਚ ਪਹਿਲੀ ਵਾਰ 100 ਸੀਟਾਂ ਹੋਣਗੀਆਂ, 50 ਸੀਟਾਂ ਪੰਜਾਬ ਸਰਕਾਰ ਦੇ ਹਿੱਸੇ ਦੀਆਂ ਹੋਣਗੀਆਂ, ਜਦਕਿ 50 ਸੀਟਾਂ ਜਿਹੜੀਆਂ ਉਹ ਘੱਟ ਗਿਣਤੀ ਵਰਗ ਦੇ ਇੰਸਟੀਚਿਊਟ ਦੀਆਂ ਹੋਣਗੀਆਂ। ਇਹਦੇ ਲਈ 66 ਸਾਲ ਦੀ ਲੀਜ਼ ਦਿੱਤੀ ਗਈ ਆ। ਪਹਿਲਾਂ ਇਹ 220 ਬੈੱਡ ਦਾ ਹਸਪਤਾਲ ਰਹੇਗਾ, ਇਹ ਤੇ ਬਾਅਦ ਇਹ 421 ਬੈੱਡ ਦਾ ਹੋਏਗਾ। ਮਤਲਬ ਸਾਫ਼ ਹੈ, ਸਪਸ਼ਟ ਹੈ ਕਿ ਜੋ ਇਹ ਕਾਲਜ ਦੀ ਇਮਾਰਤ ਸੀ, ਇਸ ਨੂੰ ਇਸਤੇਮਾਲ ਕਰਦਿਆਂ ਇੱਕ ਹੋਰ ਡਿਪਾਰਟਮੈਂਟ ਦੀ ਸਹਾਇਤਾ ਦੇ ਨਾਲ, ਇੱਕ ਪਾਰਟਨਰਸ਼ਿਪ ਦੇ ਨਾਲ ਇੱਕ ਮੈਡੀਕਲ ਕਾਲਜ ਦਾ ਤੋੜਿਆ ਜਾਊਗਾ, ਤਾਂ ਕਿ ਦੱਸਣ ਜੋਗੇ ਹੋ ਜਾਣ। ਜਿਵੇਂ ਆਪਾਂ ਕਹਿੰਦੇ ਆ ਨਾ ਕਿ ਬੰਦਿਆਂ 'ਚ ਵਹਿਣ ਜੋਗਾ ਹੋ ਜਾਵੇ, ਇਹ ਦੱਸਣ ਜੋਗੇ ਹੋ ਜਾਣਗੇ ਕਿ ਅਸੀਂ ਆਪਣੇ 5 ਸਾਲਾਂ ਦੇ ਵਿੱਚ ਇੱਕ ਮੈਡੀਕਲ ਕਾਲਜ ਜਿਹੜਾ ਹੈ ਉਹਦੀ ਤਾਮੀਰ ਸ਼ੁਰੂ ਕਰਵਾਈ ਹੈ। ਤਾਂ ਖੈਰ ਦੇਖਦੇ ਹਾਂ ਕਦੋਂ ਤੱਕ ਇਹ ਪੂਰਾ ਹੋਏਗਾ। ਇਹ ਅੱਜ ਦੇ ਅਹਿਮ ਫੈਸਲੇ ਸਨ ਗੁਰਪ੍ਰੀਤ ਜੀ। 16 ਨਾ ਸਹੀ ਤਾਂ ਚਲੋ ਇੱਕ ਤਾਂ ਪੱਲੇ ਪਾਇਆ ਹੈ, ਤੇ ਉਹ ਵੀ ਚਲੋ ਪੁਰਾਣੀ ਬਿਲਡਿੰਗ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਦੀ ਬੰਦ ਪਈ ਸੀ। ਸੋ ਚਲੋ ਠੀਕ ਹੈ, ਇਹ ਵੀ ਜਿਹੜੇ ਨਾਨ ਪਰਫਾਰਮਿੰਗ ਐਸੈਟਸ ਨੇ ਉਹਨਾਂ ਨੂੰ ਵਰਤੋਂ 'ਚ ਲਿਆਉਣਾ ਚਾਹੀਦਾ, ਚੰਗੀ ਗੱਲ ਹੈ। ਇਸ ਤਰੀਕੇ ਦੇ ਨਾਲ ਜਿਹੜੀ ਪੰਜਾਬ ਦੇ ਪੈਸੇ ਲੱਗੇ ਹੋਏ ਨੇ, ਸੰਪੱਤੀ ਖਰਚੀ ਹੋਈ ਹੈ ਉਹਦੇ ਤੇ, ਉਹ ਚੀਜ਼ਾਂ ਅਜਾਏ ਨਹੀਂ ਜਾਣੀਆਂ ਚਾਹੀਦੀਆਂ। ਅੱਗੇ ਤੁਰੀਏ ਤਾਂ ਉਧਰ ਪੰਜਾਬ ਸਰਕਾਰ ਕਹਿੰਦੇ ਹਾਈ ਕੋਰਟ ਚਲੀ ਗਈ ਹੈ ਖਹਿਰੇ ਦੇ ਅਗੇਂਸਟ। ਇਹ ਜ਼ੁਬਾਨਬੰਦੀ ਹੈ, ਇਹ ਗੁਰਪ੍ਰੀਤ ਜ਼ੁਬਾਨਬੰਦੀ ਹੈ, ਮਾਫ ਕਰਨਾ। 2 ਸਾਲ ਬਾਅਦ ਜੇ ਕਿਸੇ ਤੁਸੀਂ ਸਿਆਸੀ ਸ਼ਰੀਕ ਦੀ ਜ਼ਮਾਨਤ ਰੱਦ ਕਰਵਾਉਣ ਪੁੱਜਦੇ ਹੋ ਤਾਂ ਮੈਂ ਇਸ ਨੂੰ ਸਿਵਾਏ ਜ਼ੁਬਾਨਬੰਦੀ ਤੋਂ ਕੁਝ ਨਹੀਂ ਮੰਨਾਂਗਾ। ਕਿਉਂ? ਕਿਉਂਕਿ ਫਿਰ ਜ਼ਮਾਨਤਾਂ ਤੇ ਤੁਹਾਡੇ ਬੰਦਿਆਂ ਨੇ ਵੀ ਲਈਆਂ ਨੇ ਨਾ, ਜਿਵੇਂ ਅਮਿਤ ਰਤਨ ਕੋਟਫੱਤਾ, ਸਿੰਗਲਾ ਸਾਹਿਬ। ਆਧਾਰ ਵੀ ਹੋਣਾ ਚਾਹੀਦਾ ਨਾ ਗੱਲ ਕੱਟਣ ਦਾ। ਤਾਂ ਯਾਨੀ ਜਦੋਂ ਤੁਹਾਡੇ ਬੰਦੇ ਇਦਾਂ ਦੀਆਂ ਜ਼ਮਾਨਤਾਂ ਲੈ ਕੇ ਆਏ ਨੇ, ਤਾਂ ਫਿਰ ਇਹਨਾਂ ਨੂੰ ਤੁਸੀਂ ਕਿੱਦਾਂ ਦੇ ਚੈਲੰਜ ਕੀਤੇ ਹੁਣ ਤੱਕ, ਉਹ ਵੀ ਦੱਸਣਾ ਬਣਦਾ। ਪਹਿਲਾਂ ਇਹਨਾਂ ਨੇ ਕੀ ਕੀਤਾ ਸੀ ਕਿ ਮਜੀਠੀਆ ਜਦੋਂ ਜ਼ਮਾਨਤ ਤੇ ਆ ਗਏ ਤਾਂ ਮਜੀਠੀਆ ਦੀ ਜ਼ਮਾਨਤ ਵਾਸਤੇ ਵੀ ਇਹਨਾਂ ਨੇ ਸੁਪਰੀਮ ਕੋਰਟ ਪਹੁੰਚ ਕੀਤੀ ਸੀ। ਉਹਨਾਂ ਨੇ ਕਿਹਾ ਕਿ ਦੇਖੋ ਕੋਈ ਆਧਾਰ ਵੀ ਤਾਂ ਹੋਵੇ ਨਾ। ਹੁਣ ਇੱਧਰ ਤੁਸੀਂ ਵੇਖੋ ਕਿ ਹਾਈ ਕੋਰਟ ਵੀ ਹੈਰਾਨ ਰਹਿ ਗਿਆ। ਹਾਈ ਕੋਰਟ ਨੇ ਸਾਫ਼ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਪੁੱਛਿਆ ਕਿ 2 ਸਾਲ ਬਾਅਦ ਆਖਰ ਕੀ ਹਾਲਾਤ ਬਦਲ ਗਏ, ਜ਼ਮਾਨਤ ਰੱਦ ਕਰਨ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ? ਤੇ ਸਰਕਾਰ ਦੇ ਬੰਦਿਓਂ ਇੱਥੇ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ ਗਿਆ, ਜਿਹਦੇ ਕਰਕੇ ਹੁਣ 30 ਜਨਵਰੀ ਤੱਕ ਇਹ ਸੁਣਵਾਈ ਜਿਹੜੀ ਆ ਉਹ ਮੁਲਤਵੀ ਕਰ ਦਿੱਤੀ ਗਈ ਆ। ਤੇ ਇਸ ਦਰਮਿਆਨ ਹਾਈ ਕੋਰਟ ਨੇ ਸਰਕਾਰ ਦੀ ਜਦੋਂ ਇਹ ਪਟੀਸ਼ਨ ਦੇਖੀ ਤਾਂ ਹੈਰਾਨੀ 'ਚ ਉਹਨਾਂ ਨੇ ਕਿਹਾ ਕਿ ਇਹ ਕੀ ਆ, 2 ਸਾਲ ਬਾਅਦ ਜ਼ਮਾਨਤ ਰੱਦ ਕਰਾਉਣ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ? ਕੀ ਕੋਈ ਨਵਾਂ ਤੱਥ ਜਾਂ ਕੋਈ ਪਰਿਸਥਿਤੀ ਬਦਲ ਗਈ ਹੈ? ਇਹ ਆਪਣੇ ਆਪ ਦੇ ਵਿੱਚ ਬੜੀ ਡੂੰਘੀ ਟਿੱਪਣੀ ਹੈ ਹਾਈ ਕੋਰਟ ਦੀ। ਦੇਖੋ ਪਹਿਲਾਂ ਵੀ ਇਹਨਾਂ ਨੇ ਸਮਾਂ ਮੰਗਿਆ ਸੀ, ਗੌਰਤਲਬ ਹੋਵੇ, ਤੇ ਇਹ ਸੁਣਵਾਈ ਜਿਹੜੀ ਹੈ ਉਹ ਪਹਿਲਾਂ ਵੀ ਹੋਈ ਸੀ, 3 ਦਸੰਬਰ ਨੂੰ ਹੋਈ ਸੀ। ਉਸ ਦਿਨ ਵੀ ਪੰਜਾਬ ਸਰਕਾਰ ਨੇ ਤਿਆਰੀ ਨਾ ਹੋਣ ਦਾ ਹਵਾਲਾ ਦਿੱਤਾ ਸੀਗਾ। ਪਰ ਅੱਜ ਫੇਰ ਤੁਸੀਂ ਜੇ ਦੇਖੋਗੇ ਤਾਂ ਹਾਈ ਕੋਰਟ ਨੇ ਪੁੱਛਿਆ ਕਿ 2 ਸਾਲਾਂ ਬਾਅਦ, ਇਹ ਕਮਾਲ ਦੀ ਗੱਲ ਹੈ। ਅੱਛਾ, ਇਹਨੂੰ ਜ਼ੁਬਾਨਬੰਦੀ ਮੈਂ ਕਿਉਂ ਕਹਿ ਰਿਹਾ? ਦੇਖੋ ਜਿਹੜਾ ਵੀ ਬੰਦਾ ਬੋਲਣ ਵਾਲਾ ਹੈ, ਜਿਹੜਾ ਵੀ ਬੰਦਾ ਬੇਬਾਕੀ ਨਾਲ ਬੋਲਦਾ ਹੈ, ਕਿਉਂਕਿ ਮੈਂ ਵਾਰ-ਵਾਰ ਕਹਿਣਾ ਔਰ ਮੈਂ ਆਪਣੀ ਗੱਲ ਬਹੁਤ ਜ਼ਿੰਮੇਵਾਰੀ ਨਾਲ ਕਹਿਣ ਵਾਲਾ ਵਿਅਕਤੀ ਹਾਂ ਕਿ ਸਾਡੀ ਆਪੋਜੀਸ਼ਨ ਦਾ ਇੱਕ ਬਹੁਤ ਵੱਡਾ ਹਿੱਸਾ ਡਰਿਆ ਹੋਇਆ, ਜਾਂ ਤੇ ਉਹਨਾਂ ਨੇ ਕੀਤੇ ਰਾਜ ਜਾਂ ਕਾਰੋਬਾਰ ਦੇ ਜਿਹੜੇ ਮਾਮਲੇ ਆ ਉਹਨਾਂ ਤੋਂ ਆਪਣੇ ਅੰਦਰ ਡਰ ਪੈਦਾ ਕੀਤਾ ਹੋਇਆ ਹੈ, ਤੇ ਜਾਂ ਜੇ ਤੁਸੀਂ ਵੇਖੋਗੇ ਗੁਰਪ੍ਰੀਤ ਤਾਂ ਫਿਰ ਉਹ ਭਗਵੰਤ ਮਾਨ ਤੋਂ ਇਸ ਕਰਕੇ ਵੀ ਡਰੀ ਜਾਂਦੇ ਆ ਕਿ ਕਿਤੇ ਹੱਥ ਧੋ ਕੇ ਮਾਨ ਸਾਹਿਬ ਮੇਰੇ ਮਗਰ ਨਾ ਪੈ ਜਾਣ। ਇਹ ਡਰ ਹੈ ਸਰ, ਇਹ ਡਰ ਆ। ਤੇ ਬਹੁਤੇ ਲੋਕ ਮੈਂ ਦੇਖਿਆ ਇੱਥੇ ਕਈ ਪੱਤਰਕਾਰ ਵੀ ਆਪਣੇ ਹੈਗੇ ਨੇ, ਉਹ ਇਹਨਾਂ ਦੀ ਟਰੋਲ ਆਰਮੀ ਤੋਂ ਵੀ ਡਰਦੇ ਨੇ ਗੁਰਪ੍ਰੀਤ, ਮਾਫ ਕਰਨਾ, ਡਰਦੇ ਨੇ, ਕਿਉਂਕਿ ਬੜੀ ਭਿਆਨਕ ਟਰੋਲਿੰਗ ਹੁੰਦੀ ਹੈ। ਤੁਸੀਂ ਸਾਡੀ ਟਰੋਲਿੰਗ ਦੇਖੀ ਹੈ ਨਾ 3-4 ਦਿਨ, ਕਿਉਂਕਿ ਅਸੀਂ ਤੇ ਹੁਣ ਮੋਟੀ ਖੱਲ ਦੇ ਹੋ ਗਏ, ਪਰ ਇਹਨਾਂ ਦਾ ਬੜਾ ਜ਼ਬਰਦਸਤ ਹਮਲਾ ਹੁੰਦਾ ਹੈ। ਤਾਂ ਹੁਣ ਸੁਖਪਾਲ ਖਹਿਰਾ, ਮਜੀਠੀਆ, ਜਾਂ ਕਹਿ ਲਓ ਕੁਝ ਪੱਤਰਕਾਰ,
ਜਾਂ ਮਾਲੀ ਵਰਗੇ ਕੁਝ ਚਿੰਤਕ ਲੋਕ, ਹਾਲਾਂਕਿ ਮਾਲੀ ਸਾਹਿਬ ਦੀ ਕੁਝ ਬੋਲੀ ਜਾਂ ਇਸ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਲਹਿਜ਼ੇ ਹੁੰਦੇ ਨੇ, ਮੈਂ ਉਹਨਾਂ ਦੇ ਨਾਲ ਕਦੇ ਸਹਿਮਤ ਨਹੀਂ ਹੁੰਦਾ, ਪਰੰਤੂ ਉਹ ਮੁੱਖ ਰੂਪ ਦੇ ਵਿੱਚ ਬੇਬਾਕੀ ਦੇ ਨਾਲ ਬੋਲਦੇ ਨੇ, ਸਰਕਾਰ ਦੀ ਆਲੋਚਨਾ ਕਰਦੇ ਨੇ। ਮੈਂ ਕੁਝ ਸ਼ਬਦਾਂ ਨਾਲ ਤੇ ਸਹਿਮਤ ਨਹੀਂ ਹੁੰਦਾ, ਕਿਉਂਕਿ ਮੈਂ ਇਸ ਹੱਕ ਦੇ ਵਿੱਚ ਹਾਂ ਕਿ ਤੁਹਾਨੂੰ ਮਰਿਆਦਾ ਬਣਾਈ ਰੱਖਣੀ ਚਾਹੀਦੀ ਹੈ। ਜਦੋਂ ਤੁਸੀਂ ਬਤੌਰ ਵਿਦਵਾਨ, ਨਾਗਰਿਕ, ਪੱਤਰਕਾਰ ਕਿਸੇ ਵੀ ਸਰਕਾਰ ਦੀ ਆਲੋਚਨਾ ਕਰਦੇ ਹੋ, ਪਰ ਕਿੱਡਾ ਧੱਕਾ ਹੋਇਆ ਸੀ ਰਜਿੰਦਰ ਤੱਗੜ ਤੋਂ ਲੈ ਕੇ। ਰਜਿੰਦਰ ਤੱਗੜ ਨੇ ਜਰਮਨ ਵਾਲੀ ਖਬਰ ਲਾਈ ਸੀ ਨਾ, ਤੁਹਾਨੂੰ ਯਾਦ ਹੋਣਾ, ਫਰੈਂਕਫਰਟ ਵਾਲੀ। ਜੀ ਬਿਲਕੁਲ, ਕੀ ਹਾਲ ਹੋਇਆ ਜੀ ਜੀ, ਉੱਥੋਂ ਲੈ ਕੇ ਆਦਾਸ ਹੋਰੀ ਤੁਹਾਡੇ ਨਾਲ ਬੈਠੇ ਨੇ। ਯਾਨੀ ਹਾਂ, ਜਿਹੜਾ ਵੀ ਬੰਦਾ ਬੋਲਦਾ ਉਹਦੀ ਢਿਫਰੀ ਟੈਟ ਕੀਤੀ ਜਾਂਦੀ ਹੈ। ਸੁਖਪਾਲ ਖਹਿਰਾ ਤੇ ਪਹਿਲਾਂ ਹੀ ਕਹਿ ਰਹੇ ਸਨ ਕਿ ਮੇਰੇ ਮਗਰ ਹੱਥ ਧੋ ਕੇ ਪਏ ਆ, ਕੋਈ ਇੱਕ ਕੇਸ ਹੋਰ ਦਰਜ ਕਰ ਸਕਦੇ ਆ। ਤਾਂ ਕੁੱਲ ਮਿਲਾ ਕੇ ਅੱਜ ਇਹਨਾਂ ਦੀ ਨੀਅਤ ਤੇ ਨੀਤੀ ਖੁੱਲ ਕੇ ਸਾਹਮਣੇ ਆ ਗਈ ਆ ਕਿ ਜੋ ਵੀ ਬੰਦਾ ਬੋਲਦਾ। ਅੱਛਾ, ਇੱਕ ਮੈਂ ਗੱਲ ਹੋਰ ਐਡੀਸ਼ਨ ਕਰ ਦੇਵਾਂ ਇਹਦੇ ਵਿੱਚ ਕਿ ਅੱਜ ਮੈਨੂੰ ਪਤਾ ਲੱਗਿਆ ਹੈ, ਮਾਨਿਕ ਨੇ ਪੋਸਟ ਪਾਈ ਵੀ ਸੀਗੀ ਕਿ ਕੁਝ ਪੱਤਰਕਾਰ ਜਿਹੜੇ ਕਿ ਬਹੁਤ ਵੱਡੇ ਅਦਾਰਿਆਂ ਨਾਲ ਕੰਮ ਕਰਦੇ ਆ, ਉਹਨਾਂ ਦੀ ਜਿਹੜੀ ਵਿਧਾਨ ਸਭਾ ਦੀ ਗੈਲਰੀ ਦੇ ਹੁੰਦੇ ਆ ਨਾ ਕਾਰਡ ਵਗੈਰਾ, ਜਿਹੜੇ ਉਹਨਾਂ ਨੂੰ ਪਾਸ ਮਿਲੇ ਹੁੰਦੇ ਆ, ਉਹ ਕੱਢ ਦਿੱਤੇ ਗਏ ਨੇ ਜੀ। ਕਿਉਂਕਿ ਉਹ ਜਾਂ ਤੇ ਸਰਕਾਰ ਦੀ ਆਲੋਚਨਾ ਕਰਦੇ ਨੇ, ਜਾਂ ਪਿਛਲੇ ਦਿਨੀ ਜੋ ਚੱਲਿਆ, ਕਿਉਂਕਿ ਹੁਣ ਆਪਣੇ ਹੱਕ ਦੇ ਵਿੱਚ ਤਾਂ ਪ੍ਰੈਸ ਕਲੱਬ ਆਫ ਇੰਡੀਆ ਵੀ ਆ ਗਿਆ ਨਾ, ਬਹੁਤ ਵੱਡੇ ਵੱਡੇ ਪ੍ਰੈਸ ਕਲੱਬ ਚੰਡੀਗੜ੍ਹ ਤੱਕ ਆ ਗਏ। ਤੇ ਜਿਹੜੇ ਕੁਝ ਪੱਤਰਕਾਰ ਬੋਲੇ ਨੇ ਇਸ ਤਰ੍ਹਾਂ ਤੇ ਜਾਂ ਸਰਕਾਰ ਦੀ ਆਲੋਚਨਾ ਕਰਦੇ, ਉਹ ਵੀ ਨਿਸ਼ਾਨੇ ਤੇ ਆ ਗਏ। ਸੋ ਇਸ ਕਰਕੇ ਮੈਂ ਇਸ ਆਧਾਰ ਤੇ ਹੀ ਗੱਲ ਕਰ ਰਿਹਾ ਕਿ ਇਹਨਾਂ ਨੂੰ ਕੋਈ ਬੋਲਣ ਵਾਲਾ ਪੰਜਾਬ 'ਚ ਦਿਖਣਾ ਨਹੀਂ ਚਾਹੀਦਾ। ਇਹਨਾਂ ਦਾ ਵਸ ਹੋਵੇ ਤੇ ਇਹ ਜੀਭਾਂ ਖਿੱਚ ਕੇ ਸਾਰਿਆਂ ਦੀ ਮਾਲ ਗੱਡੀ ਭਰ ਕੇ ਰੋਜ਼ ਜਿਹੜੀ ਆ ਉਹ ਦਿੱਲੀ ਨੂੰ ਤੋਰਿਆ ਕਰਨ। ਜੀ, ਉਧਰ ਗੱਲ ਰਾਜਾ ਵੜਿੰਗ ਹੋਣਾ ਦੀ ਜੇਕਰ ਕਰੀਏ ਤਾਂ ਕੀ ਉਹਨਾਂ ਨੂੰ ਗਿਆਨ ਹੋ ਗਿਆ ਜਾਂ ਫਿਰ ਕੋਈ ਸੁਨੇਹਾ ਲੱਗ ਗਿਆ ਵੀ ਐਤਕੀ ਮੁੱਖ ਮੰਤਰੀ ਦਾ ਚਿਹਰਾ ਲਾਣੇ ਜਾਣਾ ਤਕਰੀਬਨ ਔਖਾ ਹੈ, ਕਿਉਂਕਿ ਉਹਨਾਂ ਨੇ ਮੂੰਹੋਂ ਹੀ ਕਹਿ ਦਿੱਤਾ ਵੀ ਮੈਂ ਦਾਅਵੇਦਾਰ ਨਹੀਂ ਹਾਂ। ਦੇਖੋ, ਚਾਹਤ ਤੇ ਹਰ ਇੱਕ ਦੀ ਹੁੰਦੀ ਆ, ਪਰ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਬਈ ਜਿੱਦਾਂ ਤੁਸੀਂ ਟੀਮ ਨੂੰ ਲੀਡ ਕਰ ਰਹੇ ਹੋ ਤਾਂ ਕੁਝ ਚੀਜ਼ਾਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਸੈੱਟ ਕਰਨੀਆਂ ਪੈਂਦੀਆਂ ਕਿ ਬਾਈ ਦੇਖੋ, ਮੈਂ ਤਿਆਗ ਛੱਡਦਾ ਵਾਂ ਤੇ ਦੂਜੇ ਵੀ ਉਹਦੇ 'ਚ ਫਿਰ ਆਉਣ ਕਿ ਆਪਾਂ ਸਾਰੇ ਹੀ ਪਹਿਲਾਂ ਸਰਕਾਰ ਬਣਾਈਏ। ਕਿਉਂਕਿ ਦੇਖੋ, ਕਾਂਗਰਸ ਜਿਹੜੀ ਆ ਉਹ ਇਹਨਾਂ ਦਿਨਾਂ ਦੇ ਵਿੱਚ ਮਗਨਰੇਗਾ ਦੇ ਹੱਕ ਦੇ ਵਿੱਚ ਮੁਹਿੰਮ ਚਲਾ ਕੇ ਚੱਲ ਰਹੀ ਆ। ਤੇ ਤੁਸੀਂ ਵੇਖਿਆ ਹੋਣਾ ਪਰਸੋਂ ਤੇ ਇੱਥੇ ਬਠਿੰਡੇ ਦੇ ਇਲਾਕੇ ਦੇ ਵਿੱਚ ਇਕੱਠੇ ਹੋਏ ਵੀ ਚਲੋ ਹੱਲਾ ਬੋਲੀਏ, ਤੇ ਆਪਸ ਦੇ ਵਿੱਚ ਹੀ ਲੜ ਪਏ ਸਨ। ਕਾਂਗੜ ਤੇ ਚਾਹਲ ਦਾ ਗਰੁੱਪ ਰਾਮਪੁਰਾ ਫੂਲ ਦੇ ਵਿੱਚ। ਤਾਂ ਯਾਨੀ ਇਸ ਤਰ੍ਹਾਂ ਦੇ ਜਿਹੜੇ ਟਕਰਾਅ ਨੇ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਧੜੇਬੰਦੀ ਦੀਆਂ ਵੰਡਾਂ ਨੇ, ਉਹ ਕਾਂਗਰਸ ਦਾ ਪਿੱਛਾ ਨਹੀਂ ਛੱਡਦੀਆਂ, ਪਰੇਸ਼ਾਨ ਕਰਦੀਆਂ ਨੇ। ਤਾਂ ਇੱਕ ਮੈਸੇਜ ਤੇ ਦੇਣਾ ਪਊਗਾ ਨਾ ਕਾਂਗਰਸ ਦੇ ਕਾਡਰ ਨੂੰ ਕਿ ਹਾਂ ਭਾਈ, ਸਾਡੇ ਵਿੱਚੋਂ ਇਹ ਵਖਰੇਵੇਂ ਜਿਹੜੇ ਹੁਣ ਖਤਮ ਆ, ਸਾਡੇ ਲਾਲਚ ਜਿਹੜੇ ਆ ਉਹ ਤਿਆਗ ਦਾ ਰੂਪ ਧਾਰਨ ਕਰ ਗਏ ਆ ਕਿ ਇੱਕ ਵਾਰੀ ਆਪਾਂ ਜਿੱਤੀਏ, ਉਸ ਤੋਂ ਬਾਅਦ ਜਿਹਦੇ ਤੇ ਸਹਿਮਤੀ ਬਣ ਜਾਏਗੀ ਉਹ ਸੀਐਮ ਦੀ ਕੁਰਸੀ ਤੇ ਬਹਿ ਜਾਏਗਾ। ਤਾਂ ਅੱਜ ਇਹਨਾਂ ਨੇ ਜੋ ਸਟੇਜ ਤੋਂ ਐਲਾਨ ਕੀਤਾ, ਵੈਸੇ ਇਹਦੇ ਵਿੱਚ ਜਿਹੜੇ ਕਾਂਗਰਸ ਦੇ ਸੰਸਦ ਮੈਂਬਰ ਆ ਤੇ ਸਾਬਕਾ ਡਿਪਟੀ ਸੀਐਮ ਹੈ ਸੁਖੀ ਰੰਧਾਵਾ ਜੀ, ਉਹਨਾਂ ਨੇ ਵੀ ਐਲਾਨ ਕੀਤਾ ਕਿ ਸਾਨੂੰ ਤਾਂ ਕਿਸੇ ਨੂੰ ਵੀ ਚੀਫ ਮਿਨਿਸਟਰ ਯਾਨੀ ਮੁੱਖ ਮੰਤਰੀ ਨਹੀਂ ਚਾਹੀਦੀ ਕੁਰਸੀ ਸਾਨੂੰ ਕਿਸੇ ਨੂੰ ਵੀ, ਅਸੀਂ ਸਿਰਫ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਚਾਹੁੰਦੇ ਹਾਂ। ਹਾਲਾਂਕਿ ਜਿਸ ਵਕਤ ਰੰਧਾਵਾ ਨੇ ਗੱਲ ਕਹੀ, ਸੀਐਮ ਕੁਰਸੀ ਦੇ ਦਾਅਵੇਦਾਰਾਂ ਦੇ ਵਿੱਚ ਸ਼ੁਮਾਰ ਜਿਹੜਾ ਕਰਦੇ ਨੇ ਸਾਬਕਾ ਮੁੱਖ ਮੰਤਰੀ ਚਨੀ ਅਤੇ ਪ੍ਰਤਾਪ ਬਾਜਵਾ ਜਿਹੇ ਜਿਹੜੇ ਚਿਹਰੇ ਆ ਉਹ ਉੱਥੇ ਨਹੀਂ ਸੀਗੇ। ਹਾਲਾਂਕਿ ਜਿਹੜੇ ਰਾਜਾ ਵੜਿੰਗ ਆ ਉਹਨਾਂ ਨੇ ਕਿਹਾ, ਪ੍ਰਗਟ ਸਿੰਘ ਜਿਹੜੇ ਸੀ ਉਹ ਵੀ ਇੱਥੇ ਸੀ। ਤਾਂ ਸੁਖਜਿੰਦਰ ਰੰਧਾਵਾ ਕਹਿੰਦੇ ਕਿ ਕਾਂਗਰਸ ਇਕੱਠੀ ਹੈ, ਬਘੇਲ ਸਾਹਿਬ ਸਾਨੂੰ ਕਿਸੇ ਨੂੰ ਚੀਫ ਮਿਨਿਸਟਰ ਨਹੀਂ ਚਾਹੀਦੀ, ਸਾਨੂੰ ਪੰਜਾਬ 'ਚ ਕਾਂਗਰਸ ਦਾ ਰਾਜ ਚਾਹੀਦਾ, ਭਾਵੇਂ ਕੋਈ ਚੀਫ ਮਿਨਿਸਟਰ ਬਣ ਜਾਏ। ਯਾਨੀ ਸੁਖੀ ਰੰਧਾਵਾ ਨੇ ਆਪਣੀ ਦਾਅਵੇਦਾਰੀ ਛੱਡ ਦਿੱਤੀ ਅਤੇ ਇਸ ਤੋਂ ਬਾਅਦ ਫਿਰ ਜਿਹੜੇ ਰਾਜਾ ਵੜਿੰਗ ਜੀ ਆ ਉਹਨਾਂ ਨੇ ਕਿਹਾ ਕਿ ਮੈਂ ਵੀ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਹਾਂ। ਤਾਂ ਯਾਨੀ ਦੋ ਵੱਡੇ ਚਿਹਰਿਆਂ ਨੇ ਕਿਹਾ ਕਿ ਲਓ ਅਸੀਂ ਤਿਆਗ ਕਰਦੇ ਹਾਂ। ਤਾਂ ਇਦਾਂ ਹੋ ਜਾਂਦੀ ਹੈ ਐਗਜ਼ਾਮਪਲ ਸੈੱਟ। ਤਾਂ ਗੱਲ ਇਹ ਆ ਕਿ ਜੇ ਹੁਣ ਚੰਨੀ ਸਾਹਿਬ ਨੂੰ ਵੀ ਇਹ ਆ ਜਾਵੇ ਖਿਆਲ ਕਿ ਮੈਂ ਵੀ, ਤਾਂ ਫਿਰ ਗੱਲ ਜਿਹੜੀ ਆ ਉਹ ਅੱਗੇ ਤੁਰ ਸਕਦੀ ਹੈ। ਕਿਉਂਕਿ ਤੇ ਉਧਰ ਚੌਥੇ ਹੋ ਗਏ ਬਾਜਵਾ ਸਾਹਿਬ, ਇਹ ਚਾਰ ਜਿਹੜੇ ਆ ਨਾ ਉਹ ਕਹਿ ਲਓ ਕਿ ਮੁੱਖ ਤੁਰੇ ਆ, ਤੇ ਜੇ ਦੋ ਹੋਰ ਇਸ ਪਾਸੇ ਆ ਗਏ ਤਾਂ ਫਿਰ ਇਹ ਆ ਕਿ ਦੂਜੀ ਦਾਅਵੇਦਾਰੀ ਜਿਹੜੀ ਕੋਈ ਰੱਖਦਾ ਦਿਲ ਦੇ ਵਿੱਚ ਉਹ ਖਤਮ ਹੋ ਜਾਏਗੀ। ਕਿਉਂਕਿ ਕਾਂਗਰਸ ਦੇ
ਇੱਥੋਂ ਦੇ ਕੁਝ ਨੇਤਾਵਾਂ ਦੀ ਸ਼ਿਕਾਇਤ ਉੱਤੋਂ ਤੱਕ ਗਈ ਆ, ਔਰ ਉਧਰੋਂ ਸਿੱਧੂ ਸਾਹਿਬ ਵੀ ਤੇ ਗੇੜੇ ਖਾਂਦੇ ਪਏ ਆ ਨਾ, ਉਹ ਵੀ ਤੇ ਸ਼ਾਇਰੀ ਦੇ ਰਾਹੀਂ ਪ੍ਰਗਟਾ ਰਹੇ ਨੇ, ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਨੇ ਕਿ ਸ਼ਾਇਦ ਮੇਰਾ ਵੀ ਮੂਡ ਬਣ ਜਾਵੇ, ਗੱਲ ਬਣ ਜਾਵੇ। ਦੇਖੋ ਕਿਹਦੀ ਗੱਲ ਬਣਦੀ, ਮੁੰਡੇ ਚੁੰਮ ਚੁੰਮ ਸੁੱਟਦੇ ਰੁਮਾਲ, ਕਿ ਮੇਰੀ ਵੀ ਸ਼ਾਇਦ ਗੱਲ ਬਣ ਜਾਵੇ। ਪਰ ਉਹਦੇ ਵਿੱਚ ਕੀ ਹੈ ਕਿ ਪਹਿਲਾਂ ਹੀ ਜੇ ਇਸ ਤਰ੍ਹਾਂ ਸਾਰੇ ਲੀਡਰ ਕਹਿ ਦੇਣਗੇ ਕਿ ਸਾਡਾ ਕੰਮ ਜਿਹੜਾ ਉਹ ਜਿੱਤਣਾ, ਬਾਅਦ ਚ ਦੇਖਾਂਗੇ ਕੌਣ ਬਣਦਾ ਕੌਣ ਨਹੀਂ ਬਣਦਾ, ਤਾਂ ਇਹਦੇ ਵਿੱਚ ਫਿਰ ਕੈਡਰ ਨੂੰ ਇੱਕ ਅੱਛਾ ਮੈਸੇਜ ਜਾਏਗਾ, ਜਾਂ ਜਿਹੜਾ ਵੋਟਰ ਝੂਲਦਾ ਵਿੱਚ ਵਿਚਾਲੇ ਕਾਂਗਰਸ ਵੱਲ ਵੇਂਦਾ, ਤਾਂ ਉਹਦੇ ਵਿੱਚ ਇੱਕ ਚੰਗਾ ਮੈਸੇਜ ਆਏਗਾ। ਤਾਂ ਮੈਨੂੰ ਇਉਂ ਲੱਗਦਾ ਕਿ ਆਲਾ ਕਮਾਨ ਨੇ, ਕਿਉਂਕਿ ਪਿਛਲੇ ਦਿਨਾਂ ਤੋਂ ਆਪਾਂ ਦੇਖਿਆ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਬਿਆਨਬਾਜ਼ੀ ਖਹਿਬਾਜ਼ੀ ਉਹ ਕੁਛ ਹੱਦ ਤੱਕ ਰੁਕੀ ਵੀ ਆ। ਤਾਂ ਇੱਥੋਂ ਲੱਗਦਾ ਹੈ ਕਿ ਸ਼ਾਇਦ ਜਿਹੜੀ ਆਲਾ ਕਮਾਨ ਆ ਉਹਨਾਂ ਨੇ ਸਬਕ ਦਿੱਤਾ ਹੋਏਗਾ ਕਿ ਟਿਕ ਕੇ ਬਹਿ ਜਾਓ, ਜੇ ਸਰਕਾਰ ਬਣਾਉਣੀ ਆ ਤੇ ਤੁਹਾਨੂੰ ਹੁਣ ਤਿਆਗ ਵਿਖਾਉਣਾ ਪਏਗਾ, ਨਹੀਂ ਤੇ ਮੁੱਖ ਮੰਤਰੀ ਛੱਡੋ ਮੰਤਰੀ ਵੀ ਨਹੀਂ ਬਣ ਸਕੋਗੇ। ਔਰ ਮੁੜ ਕੇ ਤੁਹਾਨੂੰ ਪਤਾ ਹੀ ਆ 5 ਸਾਲ ਜਿਹੜਾ ਆਪੋਜੀਸ਼ਨ ਦੇ ਵਿੱਚ ਬਹਿ ਕੇ ਤੜਫਣਾ ਹੁੰਦਾ ਬੜਾ ਔਖਾ ਹੁੰਦਾ ਹੈ, ਮਸੀਂ ਤੇ ਸਮਾਂ ਆਉਂਦਾ। ਇਸ ਕਰਕੇ ਇਸ ਸਮੇਂ ਨੂੰ ਸੰਭਾਲਣ ਵਾਸਤੇ ਹੀ ਸ਼ਾਇਦ ਉਤੋਂ ਹਦਾਇਤਾਂ ਹੋਈਆਂ ਨੇ ਜੀ। ਉਧਰ ਬਿੱਟੂ ਸਾਹਿਬ ਨੇ ਕਹਿੰਦੇ ਸੀਐਮ ਸਾਹਿਬ ਨੂੰ ਝੂਠਾ ਪਾਤਾ, ਝੂਠੀ ਪੈ ਗਈ ਕੌਲਾਂ ਤੋਂ। ਅੱਛਾ, ਬਿੱਟੂ ਤੇ ਸੀਐਮ ਸਾਹਿਬ ਤੁਹਾਨੂੰ ਪਤਾ ਯਾਰਾਨਾ ਰੱਖਦੇ ਨੇ, ਹਾਲਾਂਕਿ ਹੁਣ ਪਤਾ ਨਹੀਂ ਯਾਰਾਨਾ ਹੈਗਾ ਕਿ ਨਹੀਂ। ਸੰਸਦ ਮੈਂਬਰ ਜਦੋਂ ਹੁੰਦੇ ਸੀ ਉਦੋਂ ਤੇ ਬਈ ਜਦੋਂ ਦਿਨ ਜਾਂ ਛਿਪ ਜਾਂਦਾ ਹੁੰਦਾ ਸੀਗਾ, ਗੱਲਾਂ ਬਾਤਾਂ ਇਕੱਠੀਆਂ ਮਾਰਦੇ ਹੁੰਦੇ ਸੀਗੇ। ਅੱਛਾ, ਹੁਣ ਇਹਦੇ ਵਿੱਚ ਕੀ ਹੋਇਆ ਕਿ ਬੀਤੇ ਦਿਨੀ ਜਿਹੜੇ ਆਪਣੇ ਚੀਫ ਮਿਨਿਸਟਰ ਆ ਸ੍ਰੀ ਭਗਵੰਤ ਮਾਨ ਜੀ, ਇਹਨਾਂ ਨੇ ਕਿਹਾ ਸੀਗਾ ਕਿ ਬਈ ਜਿਹੜੇ ਨਰਿੰਦਰ ਮੋਦੀ ਜੀ ਜਿਸ ਵਾਰਡਨਗਰ ਦੇ ਵਿੱਚ ਚਾਹ ਵੇਚਣ ਦੀ ਗੱਲ ਕਰਦੇ ਨੇ, ਭਾਈ ਉੱਥੇ ਤੇ ਉਦੋਂ ਰੇਲਵੇ ਟਰੈਕ ਹੀ ਨਹੀਂ ਸੀ। ਲਓ ਜੀ, ਬਿੱਟੂ ਸਾਹਿਬ ਨੂੰ ਕਿਤੋਂ ਲੱਗ ਗਿਆ ਪਤਾ, ਉੱਥੇ ਚੱਕ ਲਿਆ ਰਜਿਸਟਰ ਅੰਗਰੇਜ਼ਾਂ ਵੇਲੇ ਦਾ। ਉਹਨਾਂ ਆਖਿਆ ਕਿਆ ਗੱਲ ਕਰਤੀ ਯਾਰ, ਆ ਚੱਕੋ ਜੀ, ਆਲਾ ਗੱਲ ਵਾਲੀ ਗੱਲ ਨਹੀਂ। ਤਾਂ ਉਹਨਾਂ ਨੇ ਚੱਕ ਕੇ ਤੇ ਅੰਗਰੇਜ਼ਾਂ ਦਾ ਰਿਕਾਰਡ ਫੋਲ ਦਿੱਤਾ ਕਿ ਜੋ ਮਿੱਤਰਾ ਇਹ ਰੇਲਵੇ ਟਰੈਕ ਆ ਨਾ, ਇਹ ਤਾਂ ਕਿਤੇ 1870-80 ਦੇ ਵਿੱਚ ਬਣਿਆ ਹੋਇਆ। ਲਓ ਜੀ, ਮਤਲਬ ਕਿ ਉਹਨਾਂ ਨੇ ਇਹਨਾਂ ਨੂੰ ਝੂਠਾ ਪਾਉਣ ਦਾ ਇੱਕ ਜ਼ੋਰਦਾਰ ਹਮਲਾ ਕੀਤਾ ਕਿ ਤੁਸੀਂ ਭਾਈ ਝੂਠ ਨਾ ਬੋਲਿਆ ਕਰੋ, ਇਤਿਹਾਸ ਤੋਂ ਵਾਕਫ ਰਹੋ। ਵੈਸੇ ਤੇ ਗੱਲ ਇਹ ਆ ਕਿ ਜਿਨ੍ਹਾਂ ਦੀ ਵਕਾਲਤ ਕਰ ਰਹੇ ਨੇ ਬਿੱਟੂ ਸਾਹਿਬ, ਜਿਨ੍ਹਾਂ ਦੀ ਗੱਲ ਕਰ ਰਹੇ ਨੇ ਜਿਹੜੇ ਆਪਣੇ ਪ੍ਰਧਾਨ ਮੰਤਰੀ ਆ, ਉਹ ਤੇ ਆਪ ਇਤਿਹਾਸ ਦੇ ਮਾਮਲੇ 'ਚ ਕੁਝ ਇਸੇ ਤਰ੍ਹਾਂ ਦਾ ਹੀ ਇਤਿਹਾਸ ਰੱਖਦੇ ਆ ਨਾ, ਉਹ ਤੇ ਆਪ ਇਸੇ ਤਰ੍ਹਾਂ ਦਾ ਇਤਿਹਾਸ ਰੱਖਦੇ ਆ। ਪਰ ਕਿਉਂਕਿ ਬਹੁਤ ਸਾਰੀਆਂ ਸਮਾਨਤਾਵਾਂ ਨੇ ਮੋਦੀ ਸਾਹਿਬ ਅਤੇ ਮਾਨ ਸਾਹਿਬ ਦੇ ਵਿੱਚ, ਤਾਂ ਗੱਲ ਇਹ ਆ ਕਿ ਇਹਨਾਂ ਨੇ ਜੋ ਪੇਸ਼ ਕੀਤਾ ਉਹਦੇ 'ਚ ਕਹਿੰਦੇ ਕਿ ਮਿਸਾਨਾ ਤੇ ਵੜਨਗਰ ਰੇਲ ਲਾਈਨ ਜਿਹੜੀ ਉਹ 1887 ਦੇ ਵਿੱਚ ਬਣ ਗਈ ਸੀਗੀ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕਹਿ ਰਹੇ ਸੀ ਕਿ ਇੱਥੇ ਰੇਲਵੇ ਲਾਈਨ ਹੀ ਨਹੀਂ ਸੀ ਤੇ ਉਹਨਾਂ ਨੂੰ ਇਤਿਹਾਸ ਦਾ ਪਤਾ ਨਹੀਂ, ਇਸ ਲਈ ਉਹ ਕੁਝ ਵੀ ਬੋਲ ਦਿੰਦੇ ਆ। ਵੈਸੇ ਇਹਨਾਂ ਦਾ ਪਿਆਰ ਤੁਹਾਨੂੰ ਪਤਾ ਬਹੁਤ ਆ। ਪਿੱਛੇ ਜੇ ਜਦੋਂ ਰਵਨੀਤ ਬਿੱਟੂ ਬਾਰੇ ਗੱਲ ਹੋਈ ਤੇ ਮਾਨ ਸਾਹਿਬ ਕਹਿੰਦੇ ਕਿ ਲਓ, ਮੈਂ ਇੱਕ ਵਾਰੀ ਕਿਹਾ ਕਿ ਸਾਨੂੰ ਇੱਥੇ ਬਣਾ ਦਿਓ ਕੁਛ ਧੂਰੀ, ਤੇ ਕਹਿੰਦੇ ਜੀ ਠੰਡੇ ਵਾਲੀ ਉਹ ਮਸ਼ੀਨ ਲਵਾ ਲਓ, ਉਹ ਜਿਹਦੇ 'ਚ ਕੋਲਡ ਡਰਿੰਕ ਜੇ ਨਿਕਲਦੇ ਆ। ਤੇ ਜਦੋਂ ਉਹ ਸਵਾਲ ਰਵਨੀਤ ਬਿੱਟੂ ਹੋਰਾਂ ਨਾਲ ਕੀਤਾ ਗਿਆ, ਉਹ ਕਹਿੰਦੇ ਨਹੀਂ ਇਹ ਝੂਠ ਬੋਲਦੇ ਆ, ਇਹਨਾਂ ਨੇ ਤੇ ਸ਼ਾਇਦ ਉੱਥੇ ਸੰਤਰਾ ਜਿਹੜੀ ਦਾਰੂ ਹੁੰਦੀ ਹੈ ਉਹਦੀ ਮਸ਼ੀਨ ਮੰਗੀ ਸੀ। ਯਾਨੀ ਇਹੋ ਜਿਹੀਆਂ ਲਾਡੀਆਂ ਪਾਡੀਆਂ ਵੀ ਕਰ ਲੈਂਦੇ ਨੇ ਆਪੋ ਵਿੱਚ ਦੀ। ਸੋ ਇਹਨਾਂ ਦੀ ਨੋਕ ਝੋਕ ਚੱਲਦੀ ਰਹਿੰਦੀ ਹੈ। ਪਰ ਐਤਕੀ ਇਤਿਹਾਸਕ ਦੇ ਜਿਹੜੇ ਫੈਕਟ ਲਿਆ ਕੇ ਰਵਨੀਤ ਬਿੱਟੂ ਬਾਜੀ ਜ਼ਰੂਰ ਮਾਰ ਗਏ ਆ। ਪਰ ਇਹਨਾਂ ਦੋਨਾਂ ਲੀਡਰਾਂ 'ਚ, ਮੋਦੀ ਸਾਹਿਬ ਤੇ ਮਾਨ ਸਾਹਿਬ 'ਚ, ਇਹਨਾਂ 'ਚ ਇੱਕ ਹੋਰ ਸਮਾਨਤਾ ਹੈ ਕਿ ਜਦੋਂ ਵੀ ਇਹ ਝੂਠੇ ਪੈ ਜਾਣ ਜਾਂ ਸਾਬਤ ਹੋ ਜਾਣ ਕਿ ਇਹ ਆਪਣੇ ਭਾਸ਼ਣ ਦੇ ਵਿੱਚ ਕੁਝ ਤਥਾਤਮਕ ਗਲਤੀਆਂ ਕਰ ਗਏ ਨੇ, ਕਦੇ ਵੀ ਇਹ ਆਪਣੇ ਆਪ ਨੂੰ ਕਰੈਕਟ ਨਹੀਂ ਕਰਦੇ, ਕਦੇ ਵੀ ਆਪਣੀ ਕਹੀ ਗੱਲ ਨੂੰ ਇਹ ਰੱਦ ਨਹੀਂ ਕਰਦੇ। ਇਹ ਵੀ ਇਹਨਾਂ 'ਚ ਇੱਕ ਹੋਰ ਸਮਾਨਤਾ ਹੈ। ਉਧਰ ਸੰਸਦ ਦੇ ਮੈਂਬਰ ਜਿਹੜੇ ਮਮਤਾ ਦੇ ਨੇ, ਉਹਨਾਂ ਦੀ ਖਿੱਚ ਧੂ ਹੋਈ ਹੈ ਜੀ। ਕੱਲ ਤੋਂ ਕਾਫੀ ਰੌਲਾ ਪਿਆ ਹੋਇਆ ਮਮਤਾ ਦਾ। ਹਾਂਜੀ, ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਉੱਥੇ ਈਡੀ ਚਲੀ ਗਈ। ਅੱਛਾ, ਗੱਲ ਇਹ ਆ ਕਿ ਇਹ ਜਦੋਂ ਪ੍ਰਦਰਸ਼ਨ ਕੀਤੇ ਗਏ ਤਾਂ ਉਦੋਂ ਉਹਨਾਂ ਨੂੰ ਐਂ ਘੜੀਸਿਆ ਗਿਆ, ਦਿੱਲੀ ਦੇ ਵਿੱਚ ਸੀਗਾ ਨਾ ਪ੍ਰਦਰਸ਼ਨ, ਤੇ ਐਂ ਘੜੀਸਿਆ ਗਿਆ ਜਿਵੇਂ ਆਪਾਂ ਵੇਖਦੇ ਆ ਕਿ ਬੇਰੁਜ਼ਗਾਰਾਂ ਨੂੰ ਘੜੀਸਿਆ ਜਾਂਦਾ ਜਾਂ ਕਿਸਾਨਾਂ ਨੂੰ ਘੜੀਸਿਆ ਜਾਂਦਾ ਹੈ। ਯਾਰ, ਇਸ ਦੇਸ਼ ਦੇ ਉਹ ਮੈਂਬਰ ਪਾਰਲੀਮੈਂਟ ਆ ਜਿਨ੍ਹਾਂ ਲੋਕਾਂ ਨੇ ਚੁਣਿਆ ਹੋਏਗਾ, ਉਹਨਾਂ ਦੀਆਂ ਭਾਵਨਾਵਾਂ ਦਾ ਤੇ ਖਿਆਲ ਰੱਖੋ ਬੜਾ ਮੋਟਾ। ਕਿ ਉਹ ਪੀਸਫੁਲੀ ਜੇ ਪ੍ਰੋਟੈਸਟ ਕਰ ਰਹੇ ਨੇ ਅਮਿਤ ਸ਼ਾਹ ਵੱਲ ਜਾਂ ਕਿਤੇ ਵੀ, ਤਾਂ ਫਿਰ ਕੀ ਉਹ ਚੱਲਿਆ, ਕੋਈ ਆਖਰ ਆ ਗਈ ਹੈ। ਇੱਧਰ ਜੇ ਆਪਾਂ ਇਸ ਮਾਮਲੇ ਦੀ ਅਪਡੇਸ਼ਨ ਲਈਏ ਤਾਂ ਕੋਲਕਾਤਾ ਦੇ ਵਿੱਚ ਅੱਜ ਤਗੜਾ ਵਿਰੋਧ ਪ੍ਰਦਰਸ਼ਨ ਕੀਤਾ ਮਮਤਾ ਨੇ, ਤੇ ਇੱਧਰ ਮਮਤਾ ਬੈਨਰਜੀ ਨੇ ਈਡੀ ਤੇ 2 FIR ਵੀ ਦਰਜ ਕਰਵਾ ਦਿੱਤੀਆਂ।
ਠੀਕ ਹੈ ਜੀ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਤੇ ਈਡੀ ਦਾ ਕਹਿਣਾ ਹੈ ਕਿ ਕੋਇਲਾ ਘੁਟਾਲੇ ਦਾ ਜਿਹੜਾ ਪੈਸਾ ਸੀ ਉਹ ਇਸ ਕੰਪਨੀ ਨੂੰ ਦਿੱਤਾ ਜਾ ਰਿਹਾ ਸੀ, ਆਈਪੈਕ, ਜਿਹੜੀ ਕਿ ਪੀਕੇ ਦੀ ਯਾਨੀ ਪ੍ਰਸ਼ਾਂਤ ਕਿਸ਼ੋਰ ਦੀ ਕੰਪਨੀ ਹੈ, ਜਿਸ ਨੂੰ ਹੁਣ ਪ੍ਰਤੀਕ ਜੈਨ ਦੇਖਦੇ ਆ। ਦੂਜੇ ਪਾਸੇ ਇਹਨਾਂ ਦਾ ਦੋਸ਼ ਆ ਕਿ ਦਰਅਸਲ ਈਡੀ ਜਿਹੜੀ ਆ ਉਹ ਐਤਕੀ ਮਨੀ ਟ੍ਰੇਲ ਦੀ ਥਾਂ ਤੇ ਬਈ ਸਾਡੀ ਜਿਹੜੀ ਤਿਆਰੀ ਆ, ਕਿ ਕੋਈ ਵੀ ਇਦਾਂ ਦੀ ਕੰਪਨੀ ਹੈ ਨਾ ਜਿਹੜੀ ਰਣਨੀਤੀ ਘੜਾ ਹੈ, ਉਹਦਾ ਕੰਮ ਰਣਨੀਤਿਕ ਹੈ, ਤਾਂ ਉਹਦੇ ਕੋਲ ਤੇ ਡਾਟਾ ਹੀ ਹੁੰਦਾ ਨਾ ਕਿ ਕਿੱਥੇ ਟਿਕਟ ਕੱਟਣੀ ਆ, ਕਿੱਥੇ ਟਿਕਟ ਦੇਣੀ ਆ, ਕਿਹੜੀ ਥਾਂ ਤੇ ਕਿਹੜੀ ਸਕੀਮ ਲਿਆਂਦੀ ਜਾ ਸਕਦੀ ਹੈ, ਕਿਹੜੇ ਭਾਈਚਾਰੇ ਨੂੰ ਕਿਹੜਾ ਐਲਾਨ ਕਰਕੇ ਪ੍ਰਭਾਵਿਤ ਕੀਤਾ ਜਾ ਸਕਦਾ। ਉਹ ਕਹਿੰਦੇ ਕਿ ਇਹੋ ਜਿਹੀਆਂ ਫਾਈਲਾਂ ਇਹ ਖੋਣ ਆਏ ਸੀ ਤੇ ਇਹਨਾਂ ਨੇ ਉਹ ਸਾਰੀਆਂ ਫਾਈਲਾਂ ਮੁੜ ਕੇ ਅਮਿਤ ਸ਼ਾਹ ਨੂੰ ਦੇਣੀਆਂ ਸਨ। ਇਹ ਈਡੀ ਤੇ ਨਵੀਂ ਕਿਸਮ ਦੀ ਦੂਸ਼ਣਬਾਜ਼ੀ ਹੋ ਗਈ ਨਾ। ਤਾਂ ਮਤਲਬ ਕਿ ਇਹ ਸਾਰਾ ਜਿਹੜਾ ਉਹ ਰੌਲਾ ਚੱਲਦਾ ਪਿਆ। ਤਾਂ ਕੁੱਲ ਮਿਲਾ ਕੇ ਕਹਿ ਲਈਏ ਆਪਾਂ ਕਿ ਟੀਐਮਸੀ ਦੇ ਸੰਸਦ ਮੈਂਬਰਾਂ ਦੀ ਜਿਹੜੀ ਅੱਜ ਖਿੱਚ ਧੂ ਹੋਈ ਆ, ਇਹ ਵੀ ਲੋਕਤੰਤਰ ਦੀ ਇੱਕ ਸ਼ਰਮਨਾਕ ਘਟਨਾ, ਕਿਉਂਕਿ ਇਹਦੇ ਵਿੱਚ ਮਹੁਆ ਮੋਤਰਾ ਜਾਂ ਹੋਰ ਜਿਹੜੇ ਇਹਨਾਂ ਦੇ ਬੜੇ ਪੜ੍ਹੇ ਲਿਖੇ ਜਿਵੇਂ ਡੈਰਕ ਓਬਰਾਇਨ, ਬਹੁਤ ਵਿਦਵਾਨ ਕਿਸਮ ਦੇ ਜਿਹੜੇ ਲੀਡਰ ਸੀਗੇ, ਉਹਨਾਂ ਨੂੰ ਵੀ ਚੁੱਕ ਲਿਆ ਗਿਆ। ਹਾਲਾਂਕਿ ਆਈਪੈਕ ਬੋਲਿਆ ਕਿ ਇਹ ਇੱਕ ਬਹੁਤ ਹੀ ਮੰਦਭਾਗਾ ਦਿਨ ਸੀ। ਸੀਐਮ ਯਾਦਵ ਜਿਹੜੇ ਮੁੱਖ ਮੰਤਰੀ ਮੱਧ ਪ੍ਰਦੇਸ਼ ਦੇ, ਉਹਨਾਂ ਨੇ ਕਿਹਾ ਕਿ ਮਮਤਾ ਨੇ ਐਸੀ ਜਿਹੜੀ ਹਲਕੀ ਹਰਕਤ ਕੀਤੀ ਆ ਉਹ ਨਹੀਂ ਸੀ ਕਰਨੀ ਚਾਹੀਦੀ, ਕਿਉਂਕਿ ਮਮਤਾ ਬੈਨਰਜੀ ਫਿਰ ਜਦੋਂ ਪਤਾ ਲੱਗਿਆ ਛਾਪੇ ਵਾਲੀ ਜਗ੍ਹਾ ਤੇ ਪਹੁੰਚੀ ਤੇ ਕੁਝ ਫਾਈਲਾਂ ਜਿਹੜੀਆਂ ਉਹ ਉੱਥੋਂ ਅੰਦਰੋਂ ਕੱਢ ਕੇ ਲੈ ਕੇ ਤੇ ਬਾਹਰ ਆ ਗਈ ਸੀ ਸੜਕ ਤੇ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ।